ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ। ਹਾਈ ਕੋਰਟ ਪਹੁੰਚੇ ਨੇ ਜੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ। ਦੇਖੋ ਇਹਦੇ ਵਿੱਚ ਕੀ ਹੈ ਕਿ ਪ੍ਰਵੀਨ ਜੀ ਤੁਸੀਂ ਦੇਖਿਆ ਹੋਣਾ ਕਿ ਹਾਊਸ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਸੱਤਾਧਾਰੀਆਂ ਤੇ ਜਿਹੜੇ ਵਿਰੋਧੀ ਧਿਰ ਵਾਲੇ ਆ ਇਹਨਾਂ ਦਾ ਬਹੁਤ ਜ਼ਿਆਦਾ ਭੇੜ ਹੋਇਆ ਸੀਗਾ। ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਬਹਿਸਬਾਜ਼ੀ ਹੋਈ ਸੀਗੀ। ਤਾਂ ਖੈਰ ਹੁਣ ਗੱਲ ਇਹ ਆ ਕਿ ਜਿਹੜਾ ਇਹ ਮਸਲਾ ਹੋ ਰਿਹਾ ਹੈ ਕਿ ਹਾਈ ਕੋਰਟ ਚ ਗਏ ਨੇ ਸਿੱਧੂ ਮੂਸੇਵਾਲੇ ਦੇ ਮਾਪੇ, ਉਹਦੇ ਚ ਸਪਸ਼ਟ ਨਹੀਂ ਹੈ ਕਿਉਂਕਿ ਉਹਨਾਂ ਨੇ ਮੀਡੀਆ ਨੂੰ ਕਿਸੇ ਕਿਸਮ ਦੀ ਕੋਈ ਬਰੀਫਿੰਗ ਨਹੀਂ ਕੀਤੀ ਉੱਥੇ। ਉਹ ਅੱਧਾ ਘੰਟਾ ਹਾਈ ਕੋਰਟ ਚ ਕਿਸੇ ਵਕੀਲ ਦੇ ਪਾਸ ਜਾ ਕੇ ਰੁਕੇ ਨੇ, ਉਸ ਤੋਂ ਬਾਅਦ ਉਹ ਨਿਕਲ ਗਏ ਨੇ। ਹੁਣ ਇਹਦੇ ਚ ਕਿਆਫਾ ਹੀ ਹੈ ਕਿ ਸ਼ਾਇਦ ਕੋਈ ਹੋ ਸਕਦਾ ਹੈ ਕਿ ਹਾਈ ਕੋਰਟ ਦੇ ਵਿੱਚ ਪਹੁੰਚ ਕਰਨ ਦਾ ਯਤਨ ਕੀਤਾ ਜਾ ਰਿਹਾ ਹੋਵੇ, ਹੋਰ ਤਾਂ ਕੋਈ ਕੰਮ ਹੋ ਨਹੀਂ ਸਕਦਾ। ਵੈਸੇ ਤਾਂ ਕੋਈ ਹੋਰ ਵੀ ਹੋ ਸਕਦਾ ਮਾਮਲਾ, ਕਿਸੇ ਵੀ ਕੰਮ ਲਈ, ਇਨਸਾਫ ਲਈ, ਨਿਆਂ ਲਈ, ਕਿਸੇ ਹੋਰ ਮਸਲੇ ਲਈ ਕੋਈ ਵੀ ਬੰਦਾ ਹਾਈ ਕੋਰਟ ਚ ਜਾਣ ਵਾਸਤੇ ਆਜ਼ਾਦ ਆ। ਪਰੰਤੂ ਜ਼ਿਆਦਾ ਉਮੀਦ ਇਹੀ ਜਤਾਈ ਜਾ ਰਹੀ ਹੈ ਕਿ ਸ਼ਾਇਦ ਕੋਈ ਪਟੀਸ਼ਨ ਫਾਈਲ ਕਰਨ ਬਾਰੇ ਸੋਚਿਆ ਜਾ ਰਿਹਾ ਹੈ, ਕਿਉਂਕਿ ਬਰਸੀ ਵੀ ਆ ਰਹੀ ਹੈ ਨਾ, ਬਰਸੀ ਵੀ ਆ ਰਹੀ ਹੈ। ਤਾਂ ਇਸ ਮੌਕੇ ਤੇ ਹੋ ਸਕਦਾ ਕਿ ਕੋਈ ਪਟੀਸ਼ਨ ਫਾਈਲ ਕੀਤੀ ਜਾਵੇ, ਸ਼ਾਇਦ ਸਰਕਾਰ ਨੂੰ ਧਿਰ ਬਣਾਉਣ ਵਾਸਤੇ ਪਟੀਸ਼ਨ ਕੀਤੀ ਜਾਵੇ। ਪਰ ਪਟੀਸ਼ਨ ਜੇ ਆਪਾਂ ਮੰਨ ਕੇ ਚੱਲੀਏ, ਜੇ ਮੈਂ ਲਾ ਕੇ ਗੱਲ ਕਰ ਰਿਹਾ ਕਿ ਜੇਕਰ ਪਟੀਸ਼ਨ ਦੀ ਵੀ ਜਿੱਦਾਂ ਚਰਚਾ ਅੱਜ ਮੀਡੀਆ 'ਚ ਹੋਈ ਆ, ਜੇ ਇਹਦੀ ਵੀ ਆਪਾਂ ਸੰਭਾਵਨਾ ਮੰਨੀਏ ਪ੍ਰਵੀਨ ਜੀ, ਤਾਂ ਫਿਰ ਇਹੀ ਹੋ ਸਕਦਾ ਹੈ ਕਿ ਜੋ ਲੋਕ ਬਾਹਰ ਬੈਠੇ ਨੇ, ਕਿਉਂਕਿ ਸਦਨ 'ਚ ਇੱਕ ਗੱਲ ਜਿਹੜੀ ਆ ਅਮੀਤ ਹੇਅਰ ਨੇ ਨਵੀਂ ਕਹੀ ਸੀ, ਨਹੀਂ ਸੌਰੀ ਅਮਨ ਅਰੋੜਾ ਨੇ, ਠੀਕ ਹੈ, ਉਹਨੇ ਕਿਹਾ ਸੀਗਾ ਕਿ ਅਸੀਂ ਇਸ ਕੇਸ ਦੇ ਵਿੱਚ 40 ਜਣਿਆਂ ਨੂੰ ਨਾਮਜ਼ਦ ਕੀਤਾ ਹੈ, ਮਤਲਬ ਕਿ ਸਾਰੇ ਗਿਣਾ ਕੇ, ਤੇ ਨਾਲ ਉਹਨੇ ਆਖਿਆ ਸੀ ਕਿ 2-3 ਜਣੇ ਜਿਹੜੇ ਆ ਉਹ ਹਾਲੇ ਅੰਡਰ ਇਨਵੈਸਟੀਗੇਸ਼ਨ ਨੇ। ਜੀ ਅੰਡਰ ਇੰਟਰੋਗੇਸ਼ਨ ਵੀ ਕਹਿ ਸਕਦੇ ਵੀ, ਅਸੀਂ ਉਹਨਾਂ ਨੂੰ ਇੰਟਰੋਗੇਟ ਕਰ ਰਹੇ ਹਾਂ। ਮਤਲਬ ਕਿ ਉਹ ਕਿਹੜੇ ਆ? ਉਹ ਉਹੀ ਸ਼ਾਇਦ ਹੋ ਸਕਦੇ ਆ ਜਿਨ੍ਹਾਂ ਦਾ ਜ਼ਿਕਰ ਰਸੂਖਦਾਰਾਂ ਵਜੋਂ ਜਾਂ ਸਿੰਗਿੰਗ ਲਾਈਨ ਚੋਂ ਕੀਤਾ ਜਾਂਦਾ ਹੈ। ਜੀ ਇਹ ਹੋ ਸਕਦਾ ਹੈ। ਤਾਂ ਬਾਕੀ ਰਹਿ ਗਏ ਜਿਹੜੇ ਬਾਹਰ ਵਾਲੇ, ਜਿਨ੍ਹਾਂ ਨੇ ਹਵਾਲਗੀ ਰਾਹੀਂ ਇੱਧਰ ਆਉਣਾ ਆ, ਤਾਂ ਉਹਦੇ ਚ ਸਰਕਾਰ ਪਾਰਟੀ ਬਣਾ ਸਕਦੀ ਹੈ, ਜਾਂ ਜਿਨ੍ਹਾਂ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਤਾਂ ਇਹ ਭਾਰਤ ਸਰਕਾਰ ਨੂੰ ਵੀ ਪਾਰਟੀ ਬਣਾਇਆ ਜਾ ਸਕਦਾ ਉਹਦੇ ਚ, ਕਿਉਂਕਿ ਉੱਥੇ ਆ ਕੇ ਫਿਰ ਤੁਹਾਨੂੰ ਨਾ ਸਟੇਟਸ ਰਿਪੋਰਟ ਆਪਣੀ ਦੇਣੀ ਪੈਂਦੀ ਆ। ਫਰਜ਼ ਕਰੋ ਹੁਣ ਸਿੱਧਾ ਤਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਵੀ ਸ਼ਾਇਦ ਨਾ ਪਤਾ ਲੱਗਦਾ ਹੋਵੇ ਕਿ ਕੇਸ ਕਿੱਥੇ ਖਲੋਤਾ ਹੈ, ਪਰ ਜੇਕਰ ਪਟੀਸ਼ਨ ਫਾਈਲ ਹੁੰਦੀ ਹੈ, ਉਹ ਸਾਰਾ ਪ੍ਰੋਸੀਜਰ ਜਿਹੜਾ ਨਾ ਫੋਲੋ ਕਰਨਾ ਭਾਰਤ ਸਰਕਾਰ ਨੇ, ਪੰਜਾਬ ਸਰਕਾਰ ਦੀ ਵੀ ਜੇ ਕੋਈ ਫਾਰਮੈਲਿਟੀ ਹੈਗੀ ਆ, ਕਿਉਂਕਿ ਰਿਕਾਰਡ ਵਗੈਰਾ ਦੇਣੇ ਹੁੰਦੇ ਆ ਨਾ, ਇਹਨਾਂ ਨੇ ਵੀ ਬਹੁਤ ਸਾਰੇ ਰਿਕਾਰਡ ਦੇਣੇ ਹੁੰਦੇ ਆ, ਉਹ ਪਤਾ ਲੱਗ ਜਾਂਦਾ ਹੈ ਕਿ ਬਈ ਇਸ ਮਾਮਲੇ ਦਾ ਜਿਹੜਾ ਸਟੇਟਸ ਹੈ ਉਹ ਕੀ ਆ। ਸੋ ਇਹ ਹੋ ਸਕਦਾ ਕਿ ਪਾਰਟੀ ਬਣਾਇਆ ਜਾਵੇ ਸਰਕਾਰਾਂ।